ਅੱਜ ਅਸੀਂ ਜਿਹੜੇ ਕਹਾਣੀਕਾਰ, ਨਾਵਲਕਾਰ, ਪੱਤਰਕਾਰ ਤੇ ਸੋਹਣੇ ਲੇਖ ਲਿਖਣ ਵਾਲੇ ਲਿਖਾਰੀ ਬਾਰੇ ਗੱਲ ਕਰਾਂਗੇ। ਉਸ ਦਾ ਨਾਂ ਹੈ ਦੋਸਤੋਵਸਕੀ। ਦੋਸਤੋਵਸਕੀ ਦਾ ਤਾਲੁਕ ਰੂਸ ਨਾਲ ਸੀ। ਉਹ ਰੂਸ ਦੇ ਸ਼ਹਿਰ ਮਾਸਕੋ ਵਿੱਚ ਪੈਦਾ ਹੋਏ। ਆਪ ਦਾ ਜਨਮ ਜਿਹੜਾ ਹੈ 11 ਨਵੰਬਰ 1821 ਨੂੰ ਹੋਇਆ। ਬਾਪ ਦਾ ਨਾਂ ਡਾਕਟਰ ਮਿਖਾਇਲ ਤੇ ਮਾਂ ਦਾ ਨਾਂ ਮਾਰੀਆ ਨਿਸ਼ੇਵੀਆ ਸੀ। ਆਪ ਦੇ ਵਾਲਿਦ ਨੇ ਆਪਣੇ ਘਰ ਵਿੱਚ ਹੀ ਇੱਕ ਇਲਾਜਗਾਹ ਬਣਾਈ ਹੋਈ ਸੀ। ਇੱਕ ਨਿੱਕਾ ਜਿਹਾ ਹਸਪਤਾਲ ਬਣਾਇਆ ਹੋਇਆ ਸੀ ਜਿੱਥੇ ਰੂਸ ਦੇ ਮਾੜੇ ਲੋਕਾਂ ਦੀ ਦੇਖਭਾਲ ਕੀਤੀ ਜਾਂਦੀ ਤੇ ਉਹਨਾਂ ਦਾ ਮੁਫਤ ਇਲਾਜ ਕੀਤਾ ਜਾਂਦਾ। ਰੂਸ ਦਾ ਉਹ ਸੱਭਿਆਚਾਰ ਦੋਸਤੋਵਸਕੀ ਨੇ ਬੜੇ ਗੌਰ ਨਾਲ ਵੇਖਿਆ, ਜਿਹਦੇ ਵਿੱਚ ਅਮੀਰਾਂ ਕਬੀਰਾਂ ਕੋਲੋਂ ਪਰੇਰੇ ਹਯਾਤੀ ਜਿਹੜੀ ਏ ਉਹ ਬੀਤ ਰਹੀ ਸੀ। ਆਪ ਦੇ ਵਾਲਿਦ ਇੱਕ ਮਜ਼ਹਬੀ ਸੋਚ ਰੱਖਣ ਵਾਲੇ ਇਨਸਾਨ ਸਨ। ਐਸੇ ਲਈ ਉਹਨਾਂ ਨੇ ਮਜ਼ਹਬੀ ਤਾਲੀਮ ਹਾਸਿਲ ਕਰਵਾਉਣਾ ਚਾਹੀ, ਪਰ ਆਪ ਦੀ ਜੁੜਤ ਜਿਹੜੀ ਹੈ ਉਹ ਅਦਬ ਨਾਲ ਸੀ। ਆਪ ਨੇ ਅਦਬ ਦੇ ਵਿੱਚ ਕਹਾਣੀਆਂ ਦੇ ਖੇਤਰ ਨੂੰ ਚੁਣਿਆ ਤੇ ਬਾਲਪਣ ਵਿੱਚ ਹੀ ਸੋਹਣੀਆਂ ਕਹਾਣੀਆਂ ਜਿਹੜੀਆਂ ਨੇ ਉਹ ਪੜ੍ਹਨ ਦਾ ਸ਼ੌਕ ਅਪਣਾ ਲਿਆ। ਇੱਕ ਵਾਰ ਆਪ ਦੀ ਹਯਾਤੀ ਵਿੱਚ ਅਜਿਹਾ ਵਾਕਿਆ ਵੀ ਪੇਸ਼ ਆਇਆ ਜਿਸ ਦੇ ਨਕਸ਼ ਸਾਰੀ ਉਮਰ ਉਹਨਾਂ ਦੇ ਜ਼ਿਹਨ ਤੇ ਰਹੇ। ਇੱਕ ਨਿੱਕੀ ਜਿਹੀ ਬਾਲੜੀ ਨੂੰ ਕਿਸੇ ਵਡੇਰੀ ਉਮਰ ਦੇ ਬੰਦੇ ਨੇ ਹਵਸ ਦਾ ਨਿਸ਼ਾਨਾ ਬਣਾ ਲਿਆ ਤੇ ਉਸ ਦਾ ਇਲਾਜ ਦੋਸਤੋਵਸਕੀ ਦੇ ਵਾਲਿਦ ਡਾਕਟਰ ਮਿਖਾਇਲ ਹੋਰੀ ਕਰ ਰਹੇ ਸਨ। ਡਾਕਟਰ ਮਿਖਾਇਲ ਨੇ ਦੋਸਤੋਵਸਕੀ ਨੂੰ ਕੁੜੀ ਦੇ ਪਿਓ ਨੂੰ ਸੱਦਣ ਲਈ ਕਿਹਾ। ਇਹ ਸਾਰਾ ਨਕਸ਼ ਦੋਸਤੋਵਸਕੀ ਦੇ ਜ਼ਿਹਨ ਵਿੱਚ ਰਹਿ ਗਿਆ ਤੇ ਇਹ ਨਿੱਕੀ ਬਾਲੜੀ ਦਾ ਜਿਹੜਾ ਦੁੱਖ ਸੀ ਤੇ ਵਡੇਰੀ ਉਮਰ ਦੇ ਬੰਦੇ ਦੀ ਜਿਹੜੀ ਹਵਸ ਸੀ, ਉਹਨਾਂ ਦੀਆਂ ਲਿਖਤਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਨਜ਼ਰ ਆਉਣ ਲੱਗ ਪਈਆਂ। 1837 ਈਸਵੀ ਵਿੱਚ ਆਪ ਦੇ ਮਾਂ ਜੀ ਰੱਬ ਨੂੰ ਪਿਆਰੇ ਹੋ ਗਏ। ਉਸ ਵੇਲੇ ਆਪ ਇੱਕ ਮਿਲਟਰੀ ਇੰਜੀਨੀਅਰਿੰਗ ਇੰਸਟੀਚਿਊਟ ਵਿੱਚ ਪੜ੍ਹ ਰਹੇ ਸਨ। ਫਿਰ 2 ਵਰ੍ਹਿਆਂ ਬਾਅਦ ਵਾਲਿਦ 6 ਜੂਨ 1839 ਨੂੰ ਵਫਾਤ ਪਾ ਗਏ। ਇਸ ਨੇ ਜ਼ਿਹਨੀ ਰੋਗ ਵਿੱਚ ਮੁਬਤਲਾ ਕਰਨ ਵਿੱਚ ਦੋਸਤੋਵਸਕੀ ਦੀ ਜ਼ਿੰਦਗੀ ਬੜੀ ਕਠਨ ਜਿਹੜੀ ਹੈ ਹੋਣ ਦਾ ਚਾਰਾ ਸ਼ੁਰੂ ਹੋ ਗਿਆ। ਬਾਪ ਦੀ ਮੌਤ ਵੇਲੇ ਆਪ ਨੂੰ ਪਹਿਲੀ ਵਾਰ ਮਿਰਗੀ ਦਾ ਦੌਰਾ ਪਿਆ। ਮਿਰਗੀ ਦੀ ਬਿਮਾਰੀ ਜਿਹੜੀ ਲਾ ਇਲਾਜ ਸੀ ਤੇ ਅਜੇ ਤੀਕਰ ਵੀ ਲਾ ਇਲਾਜ ਹੈ, ਉਸ ਦਾ ਕੋਈ ਇਲਾਜ ਨਹੀਂ ਲੱਭ ਸਕਿਆ। ਆਪ ਨੇ ਸਾਰੀ ਹਯਾਤੀ ਐਸੇ ਹੀ ਦੁੱਖ ਵਿੱਚ ਭੋਗਦਿਆਂ ਹੋਇਆਂ ਆਪਣੀ ਹਯਾਤੀ ਜਿਹੜੀ ਹੈ ਅਜ਼ਾਬ ਵਰਗੀ ਬਿਮਾਰੀ ਦੇ ਨਾਲ ਹੀ ਗੁਜ਼ਾਰ ਦਿੱਤੀ। ਆਪ ਦੀਆਂ ਲਿਖਤਾਂ ਦਾ ਤਰਜਮਾ ਲਗਭਗ 170 ਜ਼ਬਾਨਾਂ ਵਿੱਚ ਹੋ ਚੁੱਕਿਆ। ਪੰਜਾਬੀ ਦੇ ਜੇ ਹਵਾਲੇ ਨਾਲ ਗੱਲ ਕਰੀਏ ਤੇ ਆਪ ਦਾ ਇੱਕ ਨਾਵਲ ਹੈ ਜਵਾਰੀ, ਜੋ ਇਜਾਜ਼ ਅਹਿਮਦ ਜੋਜ਼ੀ, ਜਿਨ੍ਹਾਂ ਦਾ ਸਹੀ ਨਾਮ ਇਜਾਜ਼ ਅਹਿਮਦ ਪੌਲ ਤੇ ਕਲਮੀ ਨਾਂ ਇਜਾਜ਼ ਅਹਿਮਦ ਜੋਜ਼ੀ ਹੈ, ਉਹਨਾਂ ਨੇ ਦੋਸਤੋਵਸਕੀ ਦਾ ਪੰਜਾਬੀ ਵਿੱਚ ਤਰਜਮਾ ਕੀਤਾ। ਪੰਜਾਬੀ ਵਿੱਚ ਇੱਕ ਤਰਜਮਾ ਲੁਕਵੇਂ ਅੰਦਰੋਂ ਦੇ ਸਰਨਾਮੇ ਹੇਠ ਰਵੇਲ ਦੀ ਵੈਬਸਾਈਟ ਤੇ ਵੀ ਵੇਖਿਆ ਜਾ ਸਕਦਾ ਹੈ। ਲੁਕਵੇਂ ਅੰਦਰੋਂ ਜਿਹੜਾ ਹੈ ਉਹ ਤਰਜਮਾ ਕਿਸ਼ਤਵਾਰ ਰਵੇਲ ਦੀ ਵੈਬਸਾਈਟ ਤੇ ਛਪ ਰਿਹਾ ਹੈ। ਆਪ ਨੇ 25 ਵਰ੍ਹਿਆਂ ਦੀ ਉਮਰ ਵਿੱਚ ਇੱਕ ਨਾਵਲ ਮਾਤੜ ਲੋਕ, ਜਿਹਨੂੰ ਅੰਗਰੇਜ਼ੀ ਵਿੱਚ ਪੂਅਰ ਫੋਕ ਲਿਖਿਆ ਤੇ ਪੀਟਰਸਬਰਗ ਦੇ ਲਿਖਾਰੀਆਂ ਤੇ ਨਕਾਦਾਂ ਵਿੱਚ ਆਪਣੀ ਪਛਾਣ ਬਣਾ ਲਈ। ਉਸ ਵੇਲੇ ਦੇ ਨਕਾਦ ਸੀ ਉਹ ਤੇ ਇੱਥੋਂ ਤੱਕ ਕਹਿ ਰਹੇ ਸਨ ਕਿ ਇਹ ਪਹਿਲਾ ਸਮਾਜੀ ਨਾਵਲ ਹੈ। ਦੁਨੀਆ ਦੇ ਨਾਵਲ ਦੀ ਤਾਰੀਖ ਵਿੱਚ ਇਹ ਇੱਕ ਪਹਿਲਾ ਸਮਾਜੀ ਨਾਵਲ ਦੇ ਤੌਰ ਤੇ ਮਸ਼ਹੂਰ ਹੋ ਗਿਆ। ਇਹ 2 ਮਹਾਤਰ ਲੋਕਾਂ ਵਿੱਚ ਦੀ ਕਹਾਣੀ ਹੈ।
ਇਸ ਨਾਵਲ ਦੀ ਕਹਾਣੀ ਇੱਕ ਨਿੱਕੇ ਮੁਲਾਜ਼ਮ ਮਕਰਦੇਫਿਓ ਸ਼ਿਕਨ ਤੇ ਦਰਜਨ ਬੁਰਾਫਾ ਦਰਮਿਆਨ ਘੁੰਮਦੀ ਹੈ। ਦੋਵੇਂ ਮਾਤੜ ਲੋਕਾਂ ਵਿੱਚੋਂ ਨੇ, ਪਰ ਖੁਦ ਇਤਮਾਦੀ ਦੀ ਦੌਲਤ ਨਾਲ ਮਾਲਾ ਮਾਲ ਨੇ। ਇਹ ਦੋਵੇਂ ਕਿਰਦਾਰ ਇੱਕ ਦੂਜੇ ਨੂੰ ਚਿੱਠੀਆਂ ਲਿਖਦੇ ਨੇ, ਫਿਰ ਦੋਵਾਂ ਵਿਚਕਾਰ ਇੱਕ ਤਗੜਾ ਤਾਜਰ ਆ ਜਾਂਦਾ ਹੈ ਤੇ ਮਕਰਦੇਫੋ ਸ਼ਿਕਨ ਸ਼ਰਾਬ ਵਿੱਚ ਹੀ ਰੁੜ ਜਾਂਦਾ। ਮਿਲਟਰੀ ਇੰਜੀਨੀਅਰਿੰਗ ਇੰਸਟੀਚਿਊਟ ਤੋਂ ਪੜ੍ਹਨ ਮਗਰੋਂ ਆਪ ਨੇ ਐਸੇ ਹੀ ਖੇਤਰ ਵਿੱਚ 12 ਅਗਸਤ 1843 ਨੂੰ ਮੁਲਾਜ਼ਮਤ ਸ਼ੁਰੂ ਕਰਤੀ। ਨਾਲ ਵਾਧੂ ਪੈਸੇ ਕਮਾਉਣ ਲਈ ਕਿਤਾਬਾਂ ਦਾ ਤਰਜਮਾ ਵੀ ਸ਼ੁਰੂ ਕਰ ਦਿੱਤਾ। 1849 ਵਿੱਚ ਦੋਸਤੋਵਸਕੀ ਤੇ ਆਪ ਦੇ 20 ਮਿੱਤਰਾਂ ਨੂੰ ਸਜ਼ਾਏ ਮੌਤ ਦੇ ਦਿੱਤੀ ਗਈ। ਇਹ ਸਜ਼ਾਏ ਮੌਤ ਦੇਣ ਦੀ ਵਜ੍ਹਾ ਉਹਨਾਂ ਕੋਲ ਮਮਨੂਆ ਕਿਤਾਬਾਂ, ਜਿਨ੍ਹਾਂ ਤੇ ਬੈਨ ਲੱਗਿਆ ਹੋਇਆ ਸੀ, ਸਰਕਾਰ ਨੇ, ਉਸ ਵੇਲੇ ਦੀ ਸਰਕਾਰ ਨੇ ਬੈਨ ਲਾਇਆ ਸੀ, ਉਸ ਜਿਹੜੀਆਂ ਕਿਤਾਬਾਂ ਸਨ ਉਹ ਉਹਨਾਂ ਦੇ ਪੜ੍ਹਨ ਦੇ ਉੱਤੇ ਤੇ ਉਹਨਾਂ ਦੀ ਮੌਜੂਦਗੀ ਦੇ ਉੱਤੇ ਆਪ ਨੂੰ ਸਜ਼ਾ ਦੇ ਦਿੱਤੀ ਗਈ। ਪਰ ਇਹ ਸਜ਼ਾ ਮੁੱਕਣ ਤੋਂ ਪਹਿਲਾਂ ਹੀ 4 ਵਰੇ ਉਹਨਾਂ ਨੇ ਸਜ਼ਾ ਜਿਹੜੀ ਹੈ ਉੱਥੇ ਸਾਈਬੇਰੀਆ ਵਿੱਚ ਕੱਢੀ। ਸਜ਼ਾ ਮੁੱਕਣ ਤੋਂ ਯੂਰਪ ਫੇਰੀ ਸ਼ੁਰੂ ਹੋਈ ਤਾਂ ਜੂਏ ਦੀ ਲੱਤ ਲੱਗ ਗਈ। ਇਸ ਜੂਏ ਵਿੱਚ ਢੇਰ ਸਾਰਾ ਪੈਸਾ ਗਵਾਇਆ ਤੇ ਮਾਲੀ ਤੌਰ ਤੇ ਇੰਨੇ ਮਾੜੇ ਹਾਲਾਤ ਹੋਏ ਕਿ ਕਰਜ਼ਾ ਲੈਣ ਤੱਕ ਨੌਬਤ ਆ ਗਈ। 1857 ਵਿੱਚ ਪਹਿਲਾ ਵਿਆਹ ਮਾਰੀਆ ਦਮਿਤਰੋ ਨਾਲ ਹੋਇਆ। ਦੋਸਤੋਵਸਕੀ ਦੀ ਪਹਿਲੀ ਬੀਵੀ ਦਾ ਨਾਮ ਮਾਰੀਆ ਸੀ, ਜੋ ਸਾਈਬੇਰੀਆ ਵਿੱਚ ਵਸਦਿਆਂ ਹੀ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ। ਉਸ ਵੇਲੇ ਉਹ ਬਹੁਤ ਜ਼ਿਆਦਾ ਜੂਏ ਦੀ ਲੱਤ ਵਿੱਚ ਫਸ ਚੁੱਕੇ ਸਨ। ਮਾਰੀਆ ਇੱਕ ਬੇਵਾ ਸੀ ਤੇ ਇਸ ਤੋਂ ਵੱਖ ਨਫਸੀਆਤੀ ਮਰੀਜ਼ ਵੀ ਬਣ ਚੁੱਕੀ ਸੀ, ਜੋ ਬਾਅਦੋਂ ਟੀਵੀ ਦੇ ਮਰਜ਼ ਦੀ ਵਜ੍ਹਾ ਤੋਂ ਵਫਾਤ ਪਾ ਗਈ। ਜਦੋਂ ਉਹਦੀ ਬੀਵੀ ਬਿਮਾਰ ਹੋਈ ਤਾਂ ਦੋਸਤੋਵਸਕੀ ਜਰਮਨ ਦੇ ਜੂਏ ਖਾਨਿਆਂ ਵਿੱਚ ਵੇਲਾ ਲੰਘਾ ਰਿਹਾ ਸੀ। ਉਸ ਦੇ ਭਰਾ ਨੇ ਉਹਨੂੰ ਵਾਪਸ ਬੁਲਾ ਲਿਆ ਤੇ ਬਿਮਾਰ ਬੀਵੀ ਦੇ ਕੋਲ ਬੈਠਿਆਂ ਹੀ ਉਸ ਨੇ ਆਪਣਾ ਨਾਵਲ ਨੋਟਸ ਫਰੋਮ ਦਾ ਅੰਡਰਗਰਾਊਂਡ, ਲੁਕਵੇਂ ਅੰਦਰੋਂ ਲਿਖਿਆ, ਜਿਸ ਦੇ ਬਾਰੇ ਦੱਸਿਆ ਜਾ ਚੁੱਕਿਆ ਹੈ ਕਿ www.revel.org ਦੇ ਉੱਤੇ ਇਹ ਕਿਸ਼ਤਵਾਰ ਜਿਹੜਾ ਨਾਵਲ ਲਾਇਆ ਗਿਆ ਹੈ। ਪੰਜਾਬੀ ਜਿਹੜੇ ਲੋਕ ਪੜ੍ਹਦੇ ਨੇ ਉਹ ਉੱਥੋਂ ਇਹ ਨਾਵਲ ਪੜ੍ਹ ਸਕਦੇ। 4 ਵਰੇ ਮਗਰੋਂ ਇਹਨਾਂ ਨਾਲ ਦੂਜਾ ਵਿਆਹ ਹੋਇਆ ਤੇ ਆਪ ਦੀ ਹਯਾਤੀ ਨੇ ਜਿਹੜਾ ਉਹ ਨਵਾਂ ਮੋੜ ਜਿਹੜਾ ਹੈ ਉਹ ਲੈ ਲਿਆ। ਕਿਤਾਬਾਂ ਛਾਪਣ ਦਾ ਕੰਮ ਉਹਨਾਂ ਨੇ ਆਪਣੀ ਬੀਵੀ ਐਨਾ ਨੂੰ ਦੇ ਤੇ ਦੋਸਤੋਵਸਕੀ ਦੀ ਨਾਮਨਾ ਬਤੌਰੇ ਲਿਖਾਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਧਣ ਲੱਗ। ਰੂਸ ਵਿੱਚ ਤਾਂ ਆਪ ਨੂੰ ਰੂਹਾਨੀ ਲੀਡਰ ਵੀ ਮੰਨਿਆ ਜਾਂਦਾ। ਲੋਕੀ ਆਪ ਦੀਆਂ ਲਿਖਤਾਂ ਤੋਂ ਲਾਭ ਲੈਂਦੇ ਨੇ, ਨਾਲੇ ਆਪਣੇ ਜੀਵਨ ਨੂੰ ਨਵੇਕਲਾ ਬਣਾਉਣ ਦਾ ਯਤਨ ਵੀ ਕਰਦੇ। ਮਗਰਿਬ ਦੀ ਤਹਿਜ਼ੀਬ ਨੂੰ ਜਿੰਨਾ ਨੇੜਿਓਂ ਇਸ ਲਿਖਾਰੀ ਨੇ ਵੇਖਿਆ ਹੈ, ਘੱਟ ਹੀ ਕਿਸੇ ਹੋਰ ਲਿਖਾਰੀਆਂ ਦੀਆਂ ਲਿਖਤਾਂ ਵਿੱਚ ਇਹ ਸਭ ਨਜ਼ਰ ਆਉਂਦਾ ਹੈ। ਕੁਝ ਨਕਾਦਾਂ ਨੇ ਇਹਨੂੰ ਮਗਰਬੀ ਤਹਿਜ਼ੀਬ ਦਾ ਲਿਖਾਰੀ ਵੀ ਮੰਨਿਆ, ਕਿਉਂਕਿ ਆਪ ਨੇ ਮਗਰਬੀ ਤਹਿਜ਼ੀਬ ਨੂੰ ਵਿੱਚ ਬਿਆਨ ਕੀਤਾ, ਜਿਹਦੀ ਵਜ੍ਹਾ ਤੋਂ ਨਕਾਦਾਂ ਨੇ ਆਪ ਨੂੰ ਮਗਰਬੀ ਤਹਿਜ਼ੀਬ ਦਾ ਜਿਹੜਾ ਹੈ ਉਹ ਲਿਖਾਰੀ ਦੱਸਿਆ। ਦੋਸਤੋਵਸਕੀ ਨੇ ਆਪਣੀਆਂ ਲਿਖਤਾਂ ਵਿੱਚ ਮਗਰਬੀ ਤਹਿਜ਼ੀਬ ਦਾ ਹੱਕ ਅਦਾ ਕੀਤਾ ਔਰ ਉਹਦੇ ਚਲਕਾਰੇ ਵਿਖਾਏ ਨੇ। ਲੁਕਵੇਂ ਅੰਦਰੋਂ, 2 ਵਰਿਆਂ ਮਗਰੋਂ, ਜੁਰਮ ਤੇ ਸਜ਼ਾ, ਕ੍ਰਾਈਮ ਐਂਡ ਪਨਿਸ਼ਮੈਂਟ। ਲੁਕਵੇਂ ਅੰਦਰੋਂ 1864 ਵਿੱਚ, ਯਾਨੀ ਜਿਹਦਾ ਅੰਗਰੇਜ਼ੀ 'ਚ ਨਾਂ ਨੋਟਸ ਫਰੋਮ ਦੀ ਅੰਡਰਗਰਾਊਂਡ ਸੀ, ਉਹ ਛਪਿਆ ਤੇ ਜੁਰਮ ਤੇ ਸਜ਼ਾ, ਕ੍ਰਾਈਮ ਐਂਡ ਪਨਿਸ਼ਮੈਂਟ 1866 ਵਿੱਚ ਜਿਹੜਾ ਹੈ ਉਹ ਛਾਪਿਆ ਗਿਆ। ਇਸ ਨਾਵਲ ਨੇ ਪੂਰੀ ਦੁਨੀਆ ਵਿੱਚ ਦੋਸਤੋਵਸਕੀ ਨੂੰ ਸ਼ੋਹਰਤ ਦਿੱਤੀ। ਐਸੇ ਤੋਂ 2 ਵਰੇ ਅਗਾਂ ਕਰਾਮਾਜ਼ੋਫ ਤੇ ਉਹਦੇ ਭਰਾ ਦ ਬ੍ਰਦਰਸ ਕਰਾਮਾਜ਼ੋਫ ਤੇ ਮੂਰਖ ਦਾ ਇਡੀਅਟ ਜਗ ਤੁਮੀ ਹੋਏ। 1871 ਵਿੱਚ ਡੈਮਨਸ ਭੂਤ ਛਾਇਆ ਹੋਇਆ। ਇਹ ਤਾਂ ਉਹਨਾਂ ਦੀਆਂ ਕੁਝ ਲਿਖਤਾਂ ਸਨ
ਜਿਨ੍ਹਾਂ ਨੇ ਆਪ ਨੂੰ ਪੂਰੀ ਦੁਨੀਆ ਵਿੱਚ ਸ਼ੋਹਰਤ ਦੇ ਦਿੱਤੀ। 1877 ਵਿੱਚ ਇੱਕੋ ਦਿਨ ਮਿਰਗੀ ਦੇ 4 ਦੌਰੇ ਪਏ। ਇਹ 4 ਦੌਰੇ ਜਿਹੜੇ ਸੀ ਉਹਨਾਂ ਦੀ ਵਜ੍ਹਾ ਤੋਂ ਆਪ ਦੀ ਵਫਾਤ ਹੋਈ। ਦੁਨੀਆ ਦਾ ਵਧੀਆ ਨਾਵਲਕਾਰ, ਕਹਾਣੀਕਾਰ, ਪੱਤਰਕਾਰ ਮਿਰਗੀ ਦੇ 4 ਦੌਰੇ ਇੱਕੋ ਦਿਹਾੜੇ ਪੈਣ ਦੀ ਵਜ੍ਹਾ ਤੋਂ ਵਫਾਤ ਪਾ ਗਿਆ। ਕਿਹਾ ਜਾਂਦਾ ਹੈ ਕਿ ਆਪ ਦੇ ਜਨਾਜ਼ੇ ਵਿੱਚ 1,50,000 1.5 ਲੱਖ ਦੇ ਕਰੀਬ ਜਿਹੜੇ ਲੋਕ ਸਨ ਉਹ ਸ਼ਾਮਲ ਹੋਏ। ਯਾਨੀ ਜਨਾਜ਼ਾ ਪੜ੍ਹਨ ਵਾਲੇ ਜਿਹੜੇ ਉਹ 1.5 ਲੱਖ ਲੋਕ ਸਨ। ਆਪ ਦੇ ਕੁਝ ਕੋਲ ਜਾਂ ਕੁਝ ਜਿਹੜੀਆਂ ਉਹਨਾਂ ਦੀਆਂ ਗੱਲਾਂ ਸਨ ਉਹ ਤੁਹਾਡੇ ਨਾਲ ਸਾਂਝੀਆਂ ਕਰਾਂ। ਮੈਂ ਕਹਿਣਾ ਦੁਨੀਆ ਜਹੰਨਮ ਵਿੱਚ ਜਾਏ ਪਰ ਮੈਨੂੰ ਮੇਰੀ ਚਾਹ ਮਿਲਣੀ ਚਾਹੀਦੀ। ਇਨਸਾਨ ਆਪਣੀਆਂ ਔਕੜਾਂ ਗਿਣ ਲੈਂਦਾ ਹੈ ਪਰ ਆਪਣੀਆਂ ਖੁਸ਼ੀਆਂ ਨੂੰ ਨਹੀਂ। ਆਸ ਤੋਂ ਬਗੈਰ ਜੀਣਾ ਜੀਵਨ ਨੂੰ ਮੁਕਾ ਦਿੰਦਾ ਹੈ। ਮੇਰੇ ਦੋਸਤੋ, ਖੁਦਾ ਮੇਰੇ ਵਾਸਤੇ ਜ਼ਰੂਰੀ ਹੈ, ਕਿਉਂ ਜੇ ਉਹੀ ਇਹ ਜਿਸ ਨੂੰ ਹਮੇਸ਼ਾ ਪਿਆਰ ਕੀਤਾ ਜਾ ਸਕਦਾ ਹੈ। ਚੱਜ ਦੇ ਕੰਮ ਤੋਂ ਵਾਂਝੇ ਮਰਦ ਤੇ ਸਵਾਣੀਆਂ ਆਪਣੇ ਵਜੂਦ ਤੋਂ ਇਨਕਾਰੀ ਤੇ ਉੱਕਾ ਹੀ ਪਾਗਲ ਬਣ ਜਾਂਦਾ। ਮੈਂ ਖ਼ਾਬਾਂ ਵਿੱਚ ਜੀਣ ਵਾਲਾ ਹਾਂ, ਮੈਂ ਹਕੀਕੀ ਜੀਵਨ ਨੂੰ ਘੱਟ ਹੀ ਜਾਣਿਆ ਹੈ। ਮੈਂ ਅਮਨ ਚਾਹੁੰਦਾ, ਇਹਦੇ ਲਈ ਸਾਰੀ ਦੁਨੀਆ ਨੂੰ ਵੀ ਦਾਅ ਤੇ ਲਾ ਸਕਦਾ। ਖੂਬਸੂਰਤੀ ਦੁਨੀਆ ਬਚਾ ਲਵੇ। ਫਿਰ ਦੋਸਤੋ ਫਿਸਕੀ ਕਹਿੰਦੇ ਨੇ ਕਿ ਸਾਰੇ ਹੀ ਰੂਸੀ ਫਲਸਫੀ, ਸਾਰੇ ਹੀ ਰੂਸੀ ਫਲਸਫੀ। ਇਹ ਸੀ ਜੀ ਦੋਸਤੋ ਫਿਸਕੀ ਦੇ ਹਵਾਲੇ ਨਾਲ ਕੁਝ ਗੱਲਾਂ ਜਿਹੜੀਆਂ ਤੁਹਾਡੇ ਸਾਂਝੀਆਂ ਕੀਤੀਆਂ। ਉਮੀਦ ਕਰਦਾ ਤੁਹਾਨੂੰ ਚੰਗੀਆਂ ਲੱਗਣਗੀਆਂ।